ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਜਿਹੜੇ ਕਰੰਟ ਇਸ਼ੂ ਦੇ ਉੱਪਰ ਜਿਹੜੇ ਸਾਡੇ ਕੋਲ ਮੈਸੇਜ ਆਏ ਨੇ ਫੇਸਬੁੱਕ ਤੇ ਐਂਡ YouTube ਦੇ ਉੱਪਰ ਲਾਈਵ ਚੈਟ ਹੈ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸ਼ੁਰੂ ਕਰੋ ਜੀ। ਮੈਂ ਹੁਣ ਫੇਸਬੁੱਕ ਵਾਲਿਆਂ ਨੂੰ ਥੋੜੀ ਪਹਿਲ ਦਿੰਦਾ ਅੱਜ। ਭੈਣ ਜੀ ਕਿਰਨਜੋਤ ਕੌਰ ਕਹਿੰਦੇ ਨੇ, ਪਹਿਲਾਂ ਕਹਿੰਦੇ ਸੀ ਕਿ ਸਿਰ ਦੇਣਾ ਹੀ ਜਾਣ ਦਿਓ, ਸਿਰ ਵਰਤਣੇ ਵੀ ਸਿੱਖੋ। ਹੁਣ ਜੇ ਸਿਰ ਵਰਤ ਲਿਆ ਫਿਰ ਵੀ ਨਹੀਂ ਖੁਸ਼, ਇਹ ਇਹਨਾਂ ਨੇ ਕਿਤੇ ਨਹੀਂ ਖੁਸ਼ ਹੋਣਾ। ਗੁਰਸਿੱਖ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਜੀ ਭਾਈ ਅੰਮ੍ਰਿਤਪਾਲ ਸਿੰਘ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਤੇ ਜਿੰਨਾ ਚਿਰ ਵਾਹਿਗੁਰੂ ਜੀ ਦੀ ਕਿਰਪਾ ਹੈ ਕੋਈ ਵੀ ਅੰਮ੍ਰਿਤਪਾਲ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਹ ਕਲਾ ਵਾਹਿਗੁਰੂ ਆਪ ਹੀ ਵਰਤਾ ਰਿਹਾ ਹੈ। ਵਾਹਿਗੁਰੂ ਅੰਮ੍ਰਿਤਪਾਲ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਭੈਣ ਜੀ ਬਲਪ੍ਰੀਤ ਕੌਰ ਸਰਨ ਲਿਖਦੇ ਨੇ, ਭਾਈ ਅੰਮ੍ਰਿਤਪਾਲ ਸਿੰਘ ਮੇਡ ਬੈਸਟ ਡਿਸੀਜਨ in favor of ਪੰਥਕ ਲੀਡਰ ਐਂਡ ਸਿੱਖ ਯੂਥ ਆਈਕਨ। ਬਹੁਤ ਸ਼ੁਕਰੀਆ ਜਸਬੀਰ ਸਿੰਘ। ਸਿੱਖਸ ਨੀਡ ਸਰਬੱਤ ਖਾਲਸਾ ਨੀਡ ਟੂ ਸਪੋਰਟ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਆਜ਼ਾਦੀ। ਬਿਲਕੁਲ ਤੁਸੀਂ ਠੀਕ ਫਰਮਾਇਆ। ਅਸੀਂ ਇਹ ਸਮਝਦੇ ਹਾਂ ਕਿ ਭਾਈ ਆਲਰੇਡੀ ਕਿਉਂਕਿ ਅਕਾਲ ਤਖਤ ਦੇ ਸਰਬੱਤ ਖਾਲਸਾ ਨੇ ਖਾਲਿਸਤਾਨ ਦਾ ਗੋਲ ਨਿਰਧਾਰਿਤ ਕੀਤਾ ਹੋਇਆ ਹੈ ਤੇ ਹੁਣ ਗੋਲ ਬਦਲਣ ਦਾ ਕਿਸੇ ਕੋਲ ਵੀ ਹੱਕ ਨਹੀਂ ਹੈ। ਉਸ ਦੀ ਸਪੋਰਟ 'ਚ ਖਾਸ ਤੌਰ ਤੇ ਰੈਫਰੈਂਡਮ ਦੀ ਐਕਟੀਵਿਟੀ ਇਸ ਦੀ ਹਮਾਇਤ ਹੋਣੀ ਚਾਹੀਦੀ। ਖਾਨ ਵਕਾਰ ਲਿਖਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਅਗੇਨ ਬਲਵਿੰਦਰ ਸਿੰਘ ਚੱਠਾ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਸ ਵਿਲ ਵਿਨ ਸੂਨ। ਆਈ ਅਟੈਂਡਡ ਮੀਟਿੰਗ ਐਟ ਸਟੇਟ ਡਿਪਾਰਟਮੈਂਟ TV 84 ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ। ਵੈਸੇ ਅੱਜ ਸਟੇਟ ਡਿਪਾਰਟਮੈਂਟ ਨਾਲ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੀ, ਮੇਰਾ ਵੀ ਨਾਂ ਸੀ, ਮੈਂ ਜਾਣਾ ਸੀ, ਲੇਕਿਨ ਇਹ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ, ਕਿਉਂਕਿ ਜੇ ਜਾਂਦੇ ਅੱਜ 1 ਵਜੇ ਦੀ ਮੀਟਿੰਗ ਸੀ, 4 ਘੰਟੇ ਡਰਾਈਵ ਕਰਕੇ ਵਾਪਸ ਆ ਕੇ ਪ੍ਰੋਗਰਾਮ ਨਹੀਂ ਸੀ ਹੋ ਸਕਣਾ, ਲੇਟ ਆਣਾ ਸੀ। ਸੋ ਅਸੀਂ ਇਹਨਾਂ ਤੋਂ ਮਾਫੀ ਮੰਗਿਓ। ਚੱਠਾ ਸਾਹਿਬ ਤੁਹਾਡਾ ਸ਼ੁਕਰੀਆ, ਤੁਸੀਂ ਰਿਪਰੈਜ਼ੈਂਟ ਕੀਤਾ। ਭੈਣ ਜੀ ਬਲਪ੍ਰੀਤ ਕੌਰ ਸਰਨ ਫੇਰ ਲਿਖਦੇ ਨੇ, ਹਾਂਜੀ ਬਿਲਕੁਲ ਇਟ ਇਜ਼ ਟੈਸਟਿੰਗ ਟਾਈਮ ਟੂ ਜਥੇਦਾਰ ਹਰਪ੍ਰੀਤ ਸਿੰਘ, he should call Sarbat Khalsa as per Bhai Amritpal Singh Khalsa's request. Very glad that he is in Chaddi Kala and ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ। ਬਹੁਤ ਬਹੁਤ ਸ਼ੁਕਰੀਆ ਭੈਣ ਜੀ ਬਲਪ੍ਰੀਤ ਕੌਰ ਜੀ। ਸੋਹਣ ਸਿੰਘ ਮਾਲ ਉਹਨਾਂ ਨੇ ਮੈਨੂੰ ਵੀ ਤੁਹਾਨੂੰ ਵੀ ਫਤਿਹ ਬੁਲਾਈ ਹੈ। ਹਰਜਿੰਦਰ ਮੱਲੀ, ਅਹਿਮਦ ਸੁਲਤਾਨ, ਲਵ ਰੰਧਾਵਾ, ਚੌਧਰੀ ਅਦਨਾਨ ਮਹਿਮੂਦ ਔਰ ਜਗਦੀਪ ਸਿੰਘ ਸੰਧੂ, ਗੁਰਦੀਪ ਸਿੰਘ ਹਰਮਿੰਦਰ, ਦੀਪ ਸਿੰਘ, ਮਾਨ ਗਲੈਨ, ਬਾਕੀ ਸਭ ਦੀ ਫਤਿਹ ਹੈ। ਮਾਨ ਗਲੈਨ ਲਿਖਦੇ ਨੇ, ਪਾਕਿਸਤਾਨ ਰੀਅਲੀ ਨੀਡ ਏ ਮਨੀ, ਕੈਨ ਸਿੱਖਸ ਬਾਏ ਸਮ ਲੈਂਡ ਫਰੋਮ ਪਾਕਿਸਤਾਨ ਨੀਅਰ ਨਨਕਾਣਾ ਸਾਹਿਬ ਐਂਡ ਸੀਡ ਖਾਲਿਸਤਾਨ। ਮਾਨ ਗਲੈਨ ਜੀ, ਅਸੀਂ ਪਾਕਿਸਤਾਨ ਦੀ ਸੋਵਰਨਿਟੀ 'ਚ ਯਕੀਨ ਰੱਖਦੇ। ਅਸੀਂ ਜਿਹੜਾ ਸਮਝਦੇ ਹਾਂ ਕਿ ਭਾਈ ਸਾਡੇ ਗੁਰਦੁਆਰਿਆਂ ਦੀ ਠੀਕ ਦੇਖਭਾਲ ਹੋ ਰਹੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਥੱਲੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣਾ ਇੱਕ ਬਹੁਤ ਵੱਡਾ ਜਿਹੜਾ ਉਹ ਜੈਸਚਰ ਸੀ ਔਰ ਅਸੀਂ ਬੇਸ਼ੱਕ ਹਾਲਾਤ ਦੇ ਉੱਤੇ ਨਜ਼ਰਸਾਨੀ ਕਰ ਰਹੇ ਹਾਂ। ਅਫਸੋਸ ਹੈ ਕਿ ਪਾਕਿਸਤਾਨ ਦੇ ਵਿੱਚ ਆਪਸੀ ਕਾਫੀ ਖਿੱਚਤੂ ਹੈ। ਈਵਨ ਸੁਪਰੀਮ ਕੋਰਟ ਦੇ ਜਸਟਿਸਿਸ ਵੀ ਆਪਸ 'ਚ ਖਹਿ ਰਹੇ ਨੇ। ਇਸ ਬਿਹਾਫ ਤੇ ਲਿਖਿਆ ਹੋਇਆ ਜ਼ੁਬੈਰ ਯਾਕੂਬ। ਹਾਂਜੀ, ਸੋ ਅਸੀਂ ਜਿਹੜਾ ਇਹ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਪਾਕਿਸਤਾਨ ਦੀ ਸਲਾਮਤੀ ਹੋਏ ਔਰ ਜ਼ਾਹਰਾ ਤੌਰ ਤੇ ਜਦੋਂ ਖਾਲਿਸਤਾਨ ਹੋਣ ਚਾਹੁੰਦਾ ਅਸੀਂ ਪਾਕਿਸਤਾਨ ਨਾਲ ਬਹੁਤ ਚੰਗੇ ਸਬੰਧ, ਸਾਡਾ ਭਰਾਵਾਂ ਵਾਲਾ ਹੋਏ, ਬਾਰਡਰ ਵੀ ਭਾਵੇਂ ਖੁੱਲ੍ਹੇ ਰੱਖੀਏ, ਵਪਾਰ ਖੁੱਲ੍ਹਾ ਹੋਏ। ਔਰ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਲਿਖਿਆ। ਬਾਬਾ ਪਲਤੀਨਾ ਉਹਨਾਂ ਨੇ ਕਿਹਾ ਬੈਠ ਕੇ ਪਤਾ ਨਹੀਂ ਕੀ ਹੈ ਕਰਦੇ ਨੇ ਚੁਗਲੀਆਂ, ਸਾਨੂੰ ਲਾਈ ਹੈ ਗੱਲ ਕਿ ਆਪ ਕਰਦੇ ਨੇ ਚੁਗਲੀਆਂ ਤੇ ਨਹੀਂ ਕਰਦੇ ਭਾਈ, ਤੁਹਾਡੀਆਂ ਚੁਗਲੀਆਂ ਕਰਨ ਵਾਲੇ ਚੁਗਲਖੋਰਾਂ ਦਾ ਜਿਹੜਾ ਉਹ ਪੋਲ ਖੋਲਦੇ ਔਰ ਇਸੇ ਤਰ੍ਹਾਂ ਅਮਨਦੀਪ ਕਾਲੋਂ ਉਹਨਾਂ ਨੇ ਬੇਲ ਤੇ ਆਏ 348, ਇਹ ਅਸੀਂ ਬਿਗਨਿੰਗ 'ਚ ਜ਼ਿਕਰ ਕੀਤਾ ਸੀ ਕਿ ਬਹੁਤਿਆਂ ਨੂੰ ਸੈਲਫ ਇੰਸ਼ੋਰੈਂਸ ਦੇ ਉੱਤੇ ਜਾਂ ਵਾਰਨਿੰਗ ਦੇ ਨਾਲ ਛੱਡਿਆ ਗਿਆ। ਤੁਸੀਂ YouTube ਵਾਲੇ ਸਾਂਝੇ ਕਰ ਸਕਦੇ। ਅੱਲਾ ID ਤੋਂ ਸਾਡੇ ਕੋਲ ਮੈਸੇਜ ਕਹਿੰਦੇ, ਆਜ਼ਾਦੀ ਲੈਣ ਦਾ ਹੱਲ ਕੀ ਹੈ ਔਰ ਮਤਲਬ ਆਜ਼ਾਦੀ ਕਿਵੇਂ ਮਿਲ ਸਕਦੀ ਹੈ? ਦੇਖੋ ਆਜ਼ਾਦੀ ਵੱਲ ਹੀ ਤੁਰੇ ਹੋਏ ਹੈ ਬਾਈ ਆਲ ਮੀਨਸ ਪੋਸੀਬਲ, ਜਿਹੜੀ ਮੈਲਕਮ ਐਕਸ ਨੇ ਕਿਹਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਯਾਦ ਦਹਾਨੀ ਕਰਵਾਈ ਹੋਈ ਹੈ ਕਿ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਰੈਫਰੈਂਡਮ ਇੱਕ ਪਾਵਰਫੁਲ ਟੂਲ ਹੈ ਜਿਹਦੇ ਰਾਹੀਂ ਡਾਇਸਪੋਰਾ ਸਿੱਖਾਂ ਨੇ ਦੱਸਿਆ ਕਿ ਉਹ ਕੀ ਚਾਹੁੰਦੇ ਨੇ। ਪੰਜਾਬ 'ਚ ਵੀ ਹਾਲਾਤ ਉਸ ਹੱਦ ਤੱਕ ਜਾਣਗੇ ਕਿ ਅਲਟੀਮੇਟਲੀ ਅਸੀਂ ਐਕਸਪੈਕਟ ਕਰਦੇ ਹਾਂ
UN ਔਰ NATO ਔਰ ਇੰਟਰਨੈਸ਼ਨਲ ਫੋਰਸਿਸ ਇਹ ਫੋਰਸ ਕਰਨ ਇੰਡੀਅਨ ਗਵਰਨਮੈਂਟ ਨੂੰ ਕਿ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਏ ਔਰ ਸਿੱਖਾਂ ਨੂੰ ਆਜ਼ਾਦੀ ਦਾ ਹੱਕ ਮਿਲੇ। ਜੀ ਆਰਕੇ ਦੀ ਆਈਡੀ ਤੇ ਹੈਗਾ ਕਿ ਆਈ ਮੈਟ ਬਲਦੇਵ ਸਿੰਘ ਜੀ ਇਨ UK in early 90s we support their efforts। ਸੋ ਕਿਹਨਾਂ ਨੂੰ ਮਿਲੇ? ਬਲਦੇਵ ਸਿੰਘ। ਅੱਛਾ ਹਾਂਜੀ। ਸੋ ਅੱਲਾ ਜੀ ਫਿਰ ਲਿਖਦੇ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਜਿੰਦਾਬਾਦ ਔਰ ਜਸ ਆਈਡੀ ਤੋਂ ਲਿਖਿਆ ਹੈਗਾ ਹੈ ਸਿੱਖ ਪਾਰਲੀਮੈਂਟ ਵਿਲ ਮੇਕ ਇਟ ਹੈਪਨ। ਸੋ ਰੁਬੀਨਾ ਅਕਰਮ ਲਿਖਦੇ ਯੂ ਆਲ ਆਰ ਫਰੀडम ਫਾਈਟਰਸ ਨਾਈਸ। ਔਰ ਸਾਗਨ ਸਿੰਘ ਲਿਖਦੇ ਨੇ ਜੀ ਵੀਰ ਜੀ ਇਹਨਾਂ ਨੇ ਆਈ ਡੋਨਟ ਨੋ ਮੇਰੇ ਖਿਆਲ ਕਿਸੇ ਐਗਰੀ ਹੋਣਗੇ ਕਿਸੇ ਵਿਚਾਰ ਨਾਲ। ਸੋ ਰਵਿੰਦਰ ਗਿੱਲ ਜੀ ਲਿਖਦੇ ਨੇ ਗੁਰਫਤਿਹ ਜੀ ਬਹੁਤ ਜਾਣਕਾਰੀ ਭਰਪੂਰ। ਲਖਬੀਰ ਸਿੰਘ ਖਾਲਸਾ ਜ਼ਿੰਦਾਬਾਦ। ਗੁਰਨੇਕ ਨਿੱਜਰ ਲਿਖਦੇ ਨੇ ਆਜ਼ਾਦੀ ਹੀ ਹੱਲ ਹੈ ਖਾਲਸਾ ਜ਼ਿੰਦਾਬਾਦ। ਔਰੰਗਜ਼ੇਬ ਖਾਲਸਾ ਜ਼ਿੰਦਾਬਾਦ ਲਵ ਫਰੋਮ ਨਾਰਵੇ। ਐਂਡ ਆਦਮ MC ਨੈਲੇ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਸ਼ੇਮ ਔਨ ਇੰਡੀਆ। ਐਂਡ ਸਨੀ ਸਿੰਘ ਲਿਖਦੇ ਨੇ ਵਾਹਿਗੁਰੂ ਜੀ। ਐਂਡ ਜਰਨੈਲ ਗਰੇਵਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਔਰ ਕੁਲਦੀਪ ਸਿੰਘ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਅਵਤਾਰ ਸਿੰਘ ਕਹਿੰਦੇ ਨੇ ਕਿ ਆਨੰਦ ਆ ਗਿਆ ਜਥੇਦਾਰਾ ਭਾਈ ਅੰਮ੍ਰਿਤਪਾਲ ਸਿੰਘ ਹੋ ਗਏ ਸਿੱਖ ਸੰਗਤਾਂ ਦੇ ਰੂਬਰੂ ਦੇ ਦਿੱਤੇ ਹਰ ਸਵਾਲਾਂ ਦੇ ਜਵਾਬ। Once again ਭਾਈ ਅੰਮ੍ਰਿਤਪਾਲ ਸਿੰਘ speaks to the Sikh ਸੰਗਤ and gives answer to everyone। ਸੋ ਦੇਖੋ ਕਲੋਜ਼ਿੰਗ 'ਚ ਮੈਂ ਚਾਹੁੰਦਾ ਜਿਵੇਂ ਸਾਡੇ ਕੁਝ ਵੀਰਾਂ ਦਾ ਸੁਝਾਅ ਹੈ ਕਿ ਵੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਕਲੋਜ਼ ਕਰੀਏ ਆਲਵੇਜ਼ ਜੀ। ਇੱਕ ਨਜ਼ਮ ਅਮਰਦੀਪ ਸਿੰਘ ਗਿੱਲ ਜਿਹੜੇ ਫਿਲਮ ਮੇਕਰ ਵੀ ਨੇ ਦੀਪ ਸਿੱਧੂ ਦੇ ਸਾਥੀ ਰਹੇ ਉਹਨਾਂ ਦੀ ਮੈਂ ਸੋਸ਼ਲ ਮੀਡੀਆ ਤੋਂ ਹੀ ਲਈ ਹੈ ਜੀ। ਔਰ ਇਹ ਸਾਨੂੰ ਦੱਸ ਰਹੀ ਹੈ ਵੀ ਸਾਡਾ ਨਿਸ਼ਾਨਾ ਕੀ ਹੈ। ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ। ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ। ਸਹੀ ਗੱਲ ਹੈ। ਅਸੀਂ ਇਹ ਸਿਰ ਮਾਣ ਨਾਲ ਚੁੱਕ ਕੇ ਜਿਉਣ ਲਈ ਪਾਲੇ ਹਨ। ਇਹ ਸਿਰ ਸਾਡੀ ਪਛਾਣ ਹਨ ਤੇ ਇਹਨਾਂ ਸਿਰਾਂ ਤੇ ਸਜਾਈਆਂ ਦਸਤਾਰਾਂ ਸਾਡਾ ਮਾਣ ਹਨ। ਬਿਲਕੁਲ। ਐਵੇਂ ਸਾਡੇ ਮੱਥੇ ਕਾਲਖ ਨਾ ਲਾਓ। ਜਾਓ ਇਤਿਹਾਸ ਪੜ੍ਹੋ ਤੇ ਸਾਡੇ ਸਿਰਾਂ ਦੇ ਮੇਚ ਦੇ ਇਲਜ਼ਾਮ ਲੈ ਕੇ ਆਓ। ਅਸੀਂ ਸਰ ਬੁਲੰਦੀ ਦਾ ਮੁੱਲ ਤਾਰਿਆ ਹੈ। ਬੁਲੰਦ ਸਿਰ ਰੱਖਣਾ ਸਰ ਬੁਲੰਦੀ ਕਹਿੰਦੇ ਨੇ। ਅਸੀਂ ਸਰ ਬੁਲੰਦੀ ਦਾ ਮੁੱਲ ਤਾਰਿਆ ਹੈ। ਅਸੀਂ ਇਸ ਮਿੱਟੀ ਦੇ ਜ਼ਰਰੇ ਜ਼ਰਰੇ ਤੋਂ ਆਪਣੇ ਲਹੂ ਦਾ ਕਤਰਾ ਕਤਰਾ ਵਾਰਿਆ ਹੈ। ਜਿਸ ਮਿੱਟੀ 'ਚ ਅੱਜ ਸਾਡੇ ਸਿਰਾਂ ਦੀ ਫਸਲ ਉੱਗੀ ਹੈ ਸਾਨੂੰ ਇਹ ਸਿੱਖੀ ਸਿਰ ਵੱਟੇ ਪੁੱਗੀ ਹੈ। ਅਸੀਂ ਸਿਰ ਦਿੱਤਾ ਹੋਇਆ ਇਹ ਸਿੱਖੀ ਲੈਣ ਲਈ। ਸਾਡੇ ਬਾਣਿਆਂ ਤੇ ਚਿੱਕੜ ਨਾ ਉਛਾਲੋ। ਸਾਡੀ ਪਛਾਣ ਨੂੰ ਆਪਣੇ ਸਾਂਚੇ 'ਚ ਨਾ ਢਾਲੋ। ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨੇਫੇ ਦੀ ਮਿਆਨ 'ਚ ਨਹੀਂ ਪੈਣਾ। ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨੇਫੇ ਦੀ ਮਿਆਨ 'ਚ ਨਹੀਂ ਪੈਣਾ। ਅਸੀਂ ਉਹ ਤੀਰ ਹਾਂ ਜਿਨ੍ਹਾਂ ਨੇ ਕਦੇ ਰਾਜਧਾਨੀ ਦੇ ਪੱਥੇ 'ਚ ਨਹੀਂ ਰਹਿਣਾ। ਦਿੱਲੀ ਦਰਬਾਰ ਦੇ ਪੱਥੇ ਦੇ ਅਸੀਂ ਤੀਰ ਨਹੀਂ ਹੈ। ਅਸੀਂ 10ਵੇਂ ਪਾਤਸ਼ਾਹ ਦੇ ਅਣਖੀਲੇ ਤੀਰ ਹੈ। ਅਸੀਂ ਉਹ ਤਲਵਾਰਾਂ ਹਾਂ ਜਿਨ੍ਹਾਂ ਨੇ ਕਦੇ ਵੀ ਹਾਕਮ ਦੇ ਨੇਫੇ ਦੀ ਮਿਆਨ 'ਚ ਨਹੀਂ ਪੈਣਾ। ਅਸੀਂ ਉਹ ਤੀਰ ਹੈ ਜਿਨ੍ਹਾਂ ਨੇ ਕਦੇ ਰਾਜਧਾਨੀ ਦੇ ਪੱਥੇ 'ਚ ਨਹੀਂ ਰਹਿਣਾ। ਸਾਡੇ ਸਿਰਾਂ ਤੇ ਤੁਸੀਂ ਕਦੇ ਵੀ ਮੜ ਨਹੀਂ ਸਕਦੇ ਸਥਾਪਤੀ ਦੀ ਟੋਪੀ। ਅਸੀਂ ਆਜ਼ਾਦ ਸਿਰਾਂ ਦਾ ਕਾਫਲਾ। ਅਸੀਂ ਸ਼ਹਾਦਤਾਂ ਦੇ ਰਾਹ ਦੇ ਪਾਂਧੀ। ਅਸੀਂ ਇੰਜ ਨਹੀਂ ਮੁੱਕਣੇ। ਅਸੀਂ ਸਦਾ ਹੀ ਜ਼ੁਲਮ ਨਾਲ ਗੁਨਾਹ ਹੁੰਦੇ ਹਾਂ। ਅਸੀਂ ਆਪਣੇ ਸਿਰਾਂ ਦੀ ਫਸਲ ਇਸ ਲਈ ਨਹੀਂ ਪਾਲੀ ਕਿ ਤੁਸੀਂ ਇੱਕ ਦਿਨ ਆਓ ਤੇ ਇਸ ਨੂੰ ਕੱਟ ਲਵੋ। ਆਪਣੇ ਆਕਾ ਦੇ ਦਰਬਾਰ ਵਿੱਚ ਕਿਸੇ ਉੱਚੀ ਕੁਰਸੀ ਦਾ ਮੁੱਲ ਵੱਟ ਲਵੋ। ਸੋ ਨਾਈਸ, ਸੋ ਬਿਊਟੀਫੁਲ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।